ਯੂਐਸਸੀਐਸ ਕਹਿੰਦੇ ਵੀ ਜਿਹੜੀ ਫ੍ਰਿਵਲਸ ਇਮੀਗ੍ਰੇਸ਼ਨ ਬੈਨੀਫਿਟ ਰਿਕੁਐਸਟ ਜੋ ਆ ਰਹੇ ਆ ਉਹਨਾਂ ਨੂੰ ਰਿਡਿਊਸ ਕਰਨ ਦੇ ਲਈ ਐਵੀਡੈਂਸ ਦੇ ਜਿਹੜੇ ਸਟੈਂਡਰਡ ਆ ਉਹਨਾਂ ਨੂੰ ਰੀਇਨਫੋਰਸ ਜਿਹੜੀ ਉਹ ਕਰ ਰਹੀ ਆ। ਸੋ ਇਹਦਾ ਕੀ ਮਤਲਬ ਆ ਜੀ? ਇਹਦਾ ਮਤਲਬ ਇਹ ਹੈ ਕਿ ਹੁਣ ਜਿਹੜੀ ਹੁਣ ਕੀ ਹੁੰਦਾ ਸੀਗਾ ਕਿ ਜਦੋਂ ਤੁਸੀਂ ਕੋਈ ਪਟੀਸ਼ਨ ਫਾਈਲ ਕਰਦੇ ਸੀਗੇ, ਮੰਨ ਲਓ ਤੁਸੀਂ H1B ਫਾਈਲ ਕੀਤਾ ਜਾਂ ਫੈਮਿਲੀ ਬੇਸ ਦਾ ਗ੍ਰੀਨ ਕਾਰਡ ਫਾਈਲ ਕੀਤਾ ਜਾਂ ਕੋਈ ਵੀ ਪਟੀਸ਼ਨ, ਉਹਦੇ ਵਿੱਚ ਜੇ ਤਾਂ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਅਧੂਰੀ ਰਹਿ ਗਈ ਤੇ ਜਾਂ ਫਿਰ ਇਮੀਗ੍ਰੇਸ਼ਨ ਸੈਟੀਸਫਾਈ ਨਹੀਂ ਹੋਈ ਤਾਂ ਇੱਕ RF ਇਸ਼ੂ ਕਰਦੇ ਸੀਗੇ, ਰਿਕੁਐਸਟ ਫॉर ਫਰਦਰ ਐਵੀਡੈਂਸ। ਹਾਂਜੀ। ਜੇ ਬਿਲਕੁਲ ਹੀ ਉਹਨਾਂ ਦੇ ਕੋਲ ਕੋਈ ਤੁਸੀਂ ਕਹ ਲਓ ਇਦਾਂ ਦੀ ਇਨਫੋਰਮੇਸ਼ਨ ਸੀਗੀ, ਕੋਈ ਫਰਾਡ ਦਾ ਐਵੀਡੈਂਸ ਸੀਗਾ ਜਾਂ ਕੁਛ ਸੀਗਾ, ਤਾਂ ਫਿਰ ਉਹ ਨੋਟਿਸ ਆਫ ਇੰਟੈਂਟ ਟੂ ਡਿਨਾਈ ਇਸ਼ੂ ਕਰਦੇ ਸੀ, NOID। ਸੋ ਬੇਸਿਕਲੀ ਕੀ ਸੀਗਾ ਕਿ ਬੰਦੇ ਨੂੰ ਇੱਕ ਹੋਰ ਚਾਂਸ ਮਿਲ ਜਾਂਦਾ ਸੀਗਾ ਕਿ ਉਹ ਆਪਣਾ ਕੇਸ ਜਿਹੜਾ ਸੀਗਾ ਉਹ ਐਕਸਪਲੇਨ ਕਰ ਸਕਦਾ ਹੋਵੇ। RF ਇਹਨੂੰ ਕਹਿੰਦੇ ਸੀਗੇ। ਸੋ ਹੁਣ ਇਮੀਗ੍ਰੇਸ਼ਨ, ਸੋ ਉਹਦੇ ਨਾਲ ਲੋਕਾਂ ਨੂੰ ਕਾਫੀ ਫਾਇਦਾ ਵੀ ਹੋ ਜਾਂਦਾ ਸੀਗਾ। ਤੇ ਬਾਕੀ ਇਹ ਹੈ ਕਿ ਹਰ ਵਾਰੀ ਪਤਾ ਵੀ ਨਹੀਂ ਹੁੰਦਾ ਕਿ ਇਮੀਗ੍ਰੇਸ਼ਨ ਨੂੰ ਕਿਹੜੀ ਚੀਜ਼ ਚਾਹੀਦੀ ਹੈ, ਕਿਹੜੀ ਚੀਜ਼ ਨਹੀਂ ਚਾਹੀਦੀ ਹੈ। ਤੇ ਜਦੋਂ ਉਹ ਮੰਗਦੇ ਸੀਗੇ ਇਹ ਚੀਜ਼ਾਂ, ਉਹਦੇ ਨਾਲ ਜਿਹੜਾ ਸੀਗਾ ਬੈਨੀਫਿਟ ਇੱਕ ਹਮੇਸ਼ਾ ਰਹਿੰਦਾ ਸੀਗਾ ਬੰਦੇ ਨੂੰ ਕਿ ਉਹ ਜਿਹੜੀ ਕੋਈ ਵੀ ਕਮੀ ਪੇਸ਼ੀ ਉਹ RFE ਵਾਲੀ ਸਟੇਜ ਤੇ ਜਿਹੜੀ ਦੂਰ ਕਰ ਸਕਦਾ ਸੀਗਾ। ਸੋ ਹੁਣ ਇਹਨਾਂ ਨੇ ਕੀ ਕੀਤਾ ਕਿ ਇਹ ਕਹਿੰਦੇ ਆ ਕਿ ਆਪਾਂ RFE ਨਹੀਂ ਇਸ਼ੂ ਕਰਨੀ, ਤੁਸੀਂ ਪੈਂਦੀ ਸੱਟੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਸਾਰਾ ਜਿਹੜਾ ਸਹੀ ਜਿਹੜਾ ਕੇਸ ਜਿਹੜਾ ਪੂਰੇ 100% ਜਿਹੜਾ ਸਹੀ ਕੇਸ ਅਪਲਾਈ ਕਰੋ। ਤੇ ਉਹ ਕਹਿੰਦੇ ਕਿ ਆਪਾਂ ਸਿੱਧੇ ਜਿਹੜਾ ਕੇਸ ਸੀਗਾ ਉਹ ਡਿਨਾਈ ਕਰ ਦੇਣਾ। ਸੋ ਇਹ ਬਾਈਡਨ ਸਰਕਾਰ ਤੇ ਫਿਰ ਇੱਕ ਵਾਰੀ ਇਹਨਾਂ ਨੇ ਸ਼ਾਟ ਲਿਆ, ਕਹਿੰਦੇ ਕਿ ਬਾਈਡਨ ਨੇ ਜਿਹੜਾ ਸੀਗਾ ਅਫਸਰਾਂ ਨੂੰ ਇਨਕਰੇਜ ਕੀਤਾ ਸੀਗਾ ਕਿ ਤੁਸੀਂ ਸਿੱਧੇ ਕੇਸ ਡਿਨਾਈ ਨਹੀਂ ਕਰਨੇ, ਤੁਸੀਂ ਪਹਿਲਾਂ ਉਹਨਾਂ ਨੂੰ RFE ਵਗੈਰਾ ਇਦਾਂ ਦੀ ਇਨਫੋਰਮੇਸ਼ਨ ਜਿਹੜੀ ਪੁੱਛਣੀ ਹੈ ਤੇ ਫਾਈਲ ਜੇ ਇਨਕੰਪਲੀਟ ਆ ਬੇਸਿਕਲੀ ਤਾਂ ਤੁਸੀਂ ਉਹਨਾਂ ਕੋਲ ਹੋਰ ਇਨਫੋਰਮੇਸ਼ਨ ਜਿਹੜੀ ਮੰਗੋ। ਉਹ ਕਹਿੰਦੇ ਆ ਕਿ ਇਹਦੇ ਨਾਲ ਕੀ ਹੋਇਆ ਕਿ ਇੱਕ ਪਲੇਸ ਹੋਲਡਰ ਐਪਲੀਕੇਸ਼ਨਾਂ ਜਿਹੜੀਆਂ ਫਾਈਲ ਹੋ ਗਈਆਂ, ਮਤਲਬ ਕਿ ਲੋਕਾਂ ਨੇ ਪੂਰੀ ਐਪਲੀਕੇਸ਼ਨ ਨਹੀਂ ਆਪਣੀ ਫਾਈਲ ਕੀਤੀ, ਇਹਦੇ ਵਿੱਚ ਅਸਾਈਲਮ ਦੇ ਵੱਲ ਇਹਨਾਂ ਦਾ ਇਸ਼ਾਰਾ। ਤੇ ਉਹ ਕਹਿੰਦੇ ਆ ਕਿ ਜਿਹੜੀਆਂ ਐਪਲੀਕੇਸ਼ਨਾਂ ਉਹ ਫਾਰਮ ਬੇਸਡ, ਜਿਹੜੇ ਲੋਕੀ ਕਈ ਵਾਰੀ ਪੈਰਾਲੀਗਲ ਵਗੈਰਾ ਤੋਂ ਕੇਸ ਲਵਾ ਲੈਂਦੇ ਸੀਗੇ। ਤੇ ਇਮੀਗ੍ਰੇਸ਼ਨ ਵਾਲਿਆਂ ਨੇ ਆਪਣੀ ਵੈਬਸਾਈਟ ਤੇ ਲਿਖਿਆ ਕਹਿੰਦੇ ਕਿ ਇਹ ਲੋਕੀ ਤਾਂ ਕਰਦੇ ਸੀਗੇ ਕਿ ਤਾਂ ਕਿ ਉਹਨਾਂ ਨੂੰ ਵਰਕ ਪਰਮਿਟ ਦਾ ਜਿਹੜਾ ਬੈਨੀਫਿਟ ਹੋ ਜਾਵੇ ਤੇ ਘੱਟ ਐਪਲੀਕੇਸ਼ਨ ਦੀ ਘੱਟ ਇਨਫੋਰਮੇਸ਼ਨ ਐਪਲੀਕੇਸ਼ਨ ਲਗਾ ਕੇ ਉਹ ਸਿਸਟਮ ਦੇ ਵਿੱਚ ਫਸ ਜਾਣ। ਉਹ ਕਹਿੰਦੇ ਆ ਕਿ ਇਹਦੇ ਨਾਲ ਡਿਲੇ ਬੜਾ ਜ਼ਿਆਦਾ ਕਾਜ਼ ਹੋ ਜਾਂਦਾ। ਤੇ ਅਸਾਈਲਮ ਐਪਲੀਕੇਸ਼ਨ ਦੇ ਵਿੱਚ ਲਈਏ, ਅਸਾਈਲਮ ਆਫਿਸ ਦੇ ਵਿੱਚ ਕਾਫੀ ਸਾਰੀਆਂ ਐਪਲੀਕੇਸ਼ਨਾਂ, ਹੁਣ ਐਗਜ਼ੈਕਟ ਪਰਸੈਂਟੇਜ ਤਾਂ ਨਹੀਂ ਪਤਾ, ਬਟ ਮੋਰ ਦੈਨ 50% ਜੇ ਇਹਨਾਂ ਦੀ ਗੱਲ ਮੰਨੀਏ ਤਾਂ ਉਹ ਸਿਰਫ ਇੱਕ ਫਾਰਮ ਬੇਸਡ ਐਪਲੀਕੇਸ਼ਨ ਆ। ਤੇ ਇਹਦੇ ਵਿੱਚ ਇੱਦਾਂ ਕਿ ਜੇ ਡਾਇਰੈਕਟਲੀ ਹੁਣ ਗੱਲ ਕਰਨੀ ਹੋਵੇ ਤਾਂ ਗੱਲ ਇਹ ਹੈ ਕਿ ਜਿਹੜੇ ਲੋਕੀ ਆ ਉਹਨਾਂ ਦਾ ਵੀ ਟੈਂਪਰਾਮੈਂਟ ਇਹੀ ਸੀਗਾ ਕਿ ਥੋੜੇ ਬਹੁਤੇ ਪੈਸੇ ਦੇ ਕੇ ਐਪਲੀਕੇਸ਼ਨ ਲਵਾ ਲੈਣੀ ਆ, ਬਾਕੀ ਦੇਖੀ ਜਾਊਗੀ ਜਦੋਂ ਤਰੀਕ ਆਊਗੀ। ਸੋ ਇਹ ਮੈਂਟੈਲਿਟੀ ਜਿਹੜੀ ਸੀਗੀ। ਤੇ ਕਈ ਵਾਰੀ ਲੋਕਾਂ ਨੂੰ ਕਹੀਦਾ ਵੀ ਆ ਕਿ ਤੁਸੀਂ ਕਰ ਲਓ ਐਪਲੀਕੇਸ਼ਨ ਲਗਾ ਲਓ, ਉਹੀ ਨਹੀਂ ਜੀ ਮੈਂ ਤਾਂ ਜੀ ਐਂਡ ਤੱਕ ਹੀ ਕਰਨਾ, ਮਤਲਬ ਕਿ ਇਹ ਜਿਹੜਾ ਸੀਗਾ ਸੁਭਾਅ ਸੀਗਾ ਲੋਕਾਂ ਦਾ। ਉਹ ਕੀ ਕਰ ਰਿਹਾ ਕਿ ਉਹ ਬੇਸਿਕਲੀ ਕਹਿ ਰਿਹਾ ਕਿ ਆਪਾਂ ਸਿੱਧੇ ਇਹਨਾਂ ਨੂੰ ਜਿਹੜਾ ਸੀਗਾ ਰਿਜੈਕਟ ਕਰਕੇ ਆਪਾਂ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਰੈਫਰ ਕਰ ਦੇਣਾ ਕਿਉਂਕਿ ਇਹ ਐਪਲੀਕੇਸ਼ਨਾਂ ਇਨਕੰਪਲੀਟ ਹੈਗੀਆਂ। ਸੋ ਉਹਨਾਂ ਨੇ ਪਹਿਲਾਂ ਵਿੱਚ ਮੈਟਰ ਆਫ ਕਾਰ ਵਗੈਰਾ ਇਹ ਉਹ ਕਈ ਕੇਸ ਲਾਅ ਵੀ ਕੱਢੇ ਸੀਗੇ। ਸੋ ਹੁਣ ਉਹ ਕੀ ਕਰ ਰਹੇ ਕਿ ਉਹ ਕਹਿ ਰਹੇ ਆ ਕਿ ਜਿਹੜੀ ਤੁਸੀਂ ਐਪਲੀਕੇਸ਼ਨ ਲਾਈ ਆ ਉਹਨੂੰ ਜਾਂ ਤਾਂ ਕੰਪਲੀਟ ਕਰੋ ਤੇ ਨਹੀਂ ਤਾਂ ਆਪਾਂ ਕੋਈ ਹੋਰ ਤੁਹਾਡੇ ਕੋਲ ਇਨਫੋਰਮੇਸ਼ਨ ਨਹੀਂ ਮੰਗਣੀ, ਆਪਾਂ ਉਹਦੇ ਬੇਸ ਤੇ ਜਿਹੜਾ ਸੀਗਾ ਸਿੱਧੇ ਵੀ ਜਿਹੜਾ ਸੀਗਾ ਡਿਨਾਈ ਕਰ ਸਕਦੇ ਹਾਂ। ਤੇ ਹੁਣ ਸਵਾਲ ਇਹਦੇ ਵਿੱਚ ਇਹ ਆ ਜਾਂਦਾ ਕਿ ਜਿਹੜੇ ਅਸਾਈਲਮ ਆਫਿਸ ਦੇ ਮੂਹਰੇ ਕੇਸ ਜਿਹੜੇ ਪੈਂਡਿੰਗ ਆ ਉਹਨਾਂ ਦਾ ਕੀ ਕਰਨਾ। ਗੱਲ ਹੁਣ ਸਾਰਿਆਂ ਨੇ ਮੰਨਣੀ ਤਾਂ ਨਹੀਂ ਮੇਰੀ, ਕਈ ਮੰਨ ਵੀ ਲੈਂਦੇ ਆ। ਗੱਲ ਇਹ ਹੈ ਕਿ ਆਪਣੀ ਆਪਣੀ ਐਪਲੀਕੇਸ਼ਨ ਜਿਹੜੀ ਪੂਰੀ ਕਰੋ, ਆਪਣੀਆਂ ਪੇਮੈਂਟਾਂ ਸ਼ੇਮੈਂਟਾਂ ਜਿਹੜੀਆਂ ਸੀਗੀਆਂ ਵਕੀਲ ਤੁਹਾਡੇ ਮਗਰ ਰਹਿੰਦੇ, ਤੁਸੀਂ ਕਹਿੰਦੇ ਕਿ ਨਹੀਂ ਐਂਡ ਤੱਕ ਜਦੋਂ ਤਰੀਕ ਆਊਗੀ ਉਦੋਂ ਹੀ ਦੇਖਣਾ ਵਾ। ਉਹ ਜਿਹੜਾ ਸੁਭਾਅ ਸੀਗਾ ਉਹ ਮਹਿੰਗਾ ਪੈ ਜਾਣਾ। ਕੇਸ ਦੇ ਵੱਲ ਫੋਕਸ ਕਰੋ, ਠੀਕ ਆ। ਜਿਹੜੀ ਚੀਜ਼ ਜਿੱਦਾਂ ਸੀਗੀ ਸਿਸਟਮ ਦੇ ਨਾਲ ਮੰਥਲੀ ਪੇਮੈਂਟ ਹੋ ਗਈਆਂ ਜੋ ਵੀ ਸੀਗਾ ਉਹ ਚੱਲੋ ਆਪਣਾ, ਮਤਲਬ ਐਂਡ ਆਫ ਦ ਡੇ ਨੁਕਸਾਨ ਤੁਹਾਡਾ ਹੋਣਾ ਜੇ ਐਪਲੀਕੇਸ਼ਨ ਪੂਰੀ ਨਹੀਂ ਹੈ। ਠੀਕ ਹੈ। ਐਪਲੀਕੇਸ਼ਨ ਆਪਣੀਆਂ ਪੂਰੀਆਂ ਕਰਕੇ ਲਗਾਓ ਕਿਉਂਕਿ ਜਿਹੜਾ ਸਰਕਾਰ ਆ ਉਹ ਸਿੱਧੇ ਉਹ ਕੋਈ ਮਜ਼ਾਕ ਮਯੂਕ ਤਾਂ ਕਰਦੇ ਨਹੀਂ, ਬੰਦੇ ਫੜ ਰਹੇ ਸਾਰਾ। ਮਤਲਬ ਇਹ ਹੈ ਕਿ ਜੇ ਹੁਣ ਵੀ ਬੰਦਾ ਕਵੇ ਕਿ ਮੈਂ ਸੀਰੀਅਸ ਨਹੀਂ ਹੋਣਾ ਤੇ ਵਕੀਲ ਉਦਾਂ ਹੀ ਡਰਾਉਂਦੇ ਹੁੰਦੇ ਆ ਇੱਦਾਂ, ਤਾਂ ਫਿਰ ਮੈਂ ਕਿਹਾ ਇਹ ਬੰਦੇ ਦਾ ਭੁਲੇਖਾ ਵਾ ਕਿਉਂਕਿ ਅਗਲੇ ਸਿੱਧੇ ਹੀ ਆਪਣੀ ਵੈਬਸਾਈਟ ਤੇ ਅਨਾਉਂਸ ਕਰਕੇ ਕਹਿ ਰਹੇ ਹੈਗੇ ਆ ਕਿ ਆਪਾਂ RFE ਵਗੈਰਾ ਕੋਈ ਵੀ ਹੋਰ ਚੀਜ਼ ਜਿਹੜੀ ਨਹੀਂ ਦੇਣੀ ਆ। ਸਿੱਧੇ ਜਿਹੜੇ ਸੀਗੇ ਕੇਸ ਉਹ ਡਿਨਾਈ ਕਰਨੇ ਆ। ਸੋ ਆਪਣਾ ਚਾਂਸ ਤੁਸੀਂ ਉਹਦੇ ਵਿੱਚ ਜਿਹੜਾ ਸੀਗਾ ਖਰਾਬ ਕਰੋਗੇ, ਠੀਕ ਹੈ। ਉਹਦੇ ਵਿੱਚ ਸਲਾਹ ਸਿੱਧੀ ਇਹ ਹੈਗੀ ਹੈ ਕਿ ਜਾਓ ਆਪਣੀਆਂ ਪੇਮੈਂਟਾਂ ਸ਼ੇਮੈਂਟਾਂ ਜਿੱਥੇ ਸਟੈਂਡਿੰਗ ਹੈਗੇ ਉਹਨੂੰ ਪੂਰੀ ਕਰੋ, ਕੇਸ ਦੇ ਉੱਤੇ ਕੋਆਪਰੇਟ ਕਰੋ ਵਕੀਲ ਦੇ ਨਾਲ, ਆਪਣਿਆਂ ਨਾਲ ਕੰਮ ਕਰੋ ਉਹਦੇ ਉੱਤੇ, ਤੇ ਤਾਂ ਕਿ ਖੜੇ ਪੈਰ ਤੁਹਾਨੂੰ ਤਰੀਕ ਆ ਜਾਂਦੀ ਹੈ 7 ਦਿਨਾਂ ਦੇ 10 ਦਿਨਾਂ ਦੇ ਵਿੱਚ ਤਾਂ ਭੱਜਣਾ ਨਾ ਪੈਣ। ਨਹੀਂ ਬਿਲਕੁਲ। ਅੱਗੇ ਜਿਹੜੀ RFE ਆ ਇਹ ਜਿਹੜਾ ਥੱਲੇ ਵਾਲਾ ਜਿਹੜਾ ਕੋਰਟ ਤੋਂ ਹੇਠਲਾ ਸਿਸਟਮ ਆ ਉਹ ਵਾਲੇ ਦਿੰਦੇ ਹੁੰਦੇ ਸੀਗੇ ਕਿ ਕੋਰਟ ਵਾਲੇ ਵੀ RFE ਮੰਗਦੇ ਹੁੰਦੇ ਆ? ਨਹੀਂ, USCIS ਹੀ ਦਿੰਦਾ ਸੀਗਾ, ਕੋਰਟ ਵਾਲੇ ਤਾਂ ਨਹੀਂ। ਕੋਰਟ ਵਾਲਿਆਂ ਦੀ ਤਾਂ ਫਾਈਨਲ ਹੀਅਰਿੰਗ ਜਿਹੜੀ ਹੁੰਦੀ ਸੀਗੀ
ਤੇ ਉਹ ਨਹੀਂ ਆਰਐਫਈ ਦਿੰਦੇ। ਉਹਨਾਂ ਨੇ ਤਾਂ ਡੈਡਲਾਈਨਾਂ ਸੈੱਟ ਕੀਤੀਆਂ ਹੁੰਦੀਆਂ ਕਿ ਸਕੈਜੂਲਿੰਗ ਠੀਕ ਆਰਡਰ ਹੈ, ਇੰਨੀ ਤਰੀਕ ਤੋਂ ਪਹਿਲਾਂ ਡਾਕੂਮੈਂਟ ਜਮ੍ਹਾਂ ਕਰਾਓ। ਤੁਸੀਂ ਨਹੀਂ ਕਰਾਉਂਦੇ ਆ ਤਾਂ ਕੋਰਟ ਨੇ ਜੋ ਵੀ ਉਹਨਾਂ ਦੇ ਕੋਲ ਹੁੰਦਾ ਉਹਦੇ ਹਿਸਾਬ ਨਾਲ ਉਹ ਅੱਗੇ ਜਾਂਦੇ ਆ। ਠੀਕ ਹੈ। ਤੇ ਤੇ ਸਾਲਾ ਪੁਲਿਸ ਵਾਲਿਆਂ ਨੇ ਹੂੰ, ਜਿਹੜਾ ਸੀਗਾ ਬੇਸਿਕਲੀ ਇਹਨਾਂ ਤੋਂ ਇਹ ਐਂ ਲੱਗਦਾ ਕਿ ਇਹਨਾਂ ਨੇ ਹੁਣ ਕੀ ਕਰਨਾ ਕਿ ਜਿਹੜੇ ਅਧੂਰੇ ਕੇਸ ਇਹਨਾਂ ਨੇ ਸਿੱਧੇ ਰੈਫਰ ਕਰ ਦੇਣੇ ਉੱਤੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ। ਜਿਹੜੇ ਉਹਨਾਂ ਨੇ ਆਖਿਆ ਹੀ ਆ ਪਹਿਲਾਂ ਹੀ, ਉਹ ਕਹਿ ਰਹੇ ਸੀਗੇ ਵੀ ਅਸੀਂ ਜਿਹੜਾ ਬੈਕਲੌਗ ਆ ਰਿਡਿਊਸ ਕਰਨ ਦੇ ਲਈ ਅਖਤਿਆਰ ਜਿਹੜੇ ਉਹ ਦੇ ਰਹੇ ਆ। ਸੋ ਇਹ ਉਹਨਾਂ ਦੇ ਵਿੱਚੋਂ ਹੀ ਇੱਕ ਆ ਵੀ ਆਰਐਫਈ ਨਹੀਂ ਇਸ਼ੂ ਕਰਨੀ, ਸਿੱਧਾ ਇੱਥੇ ਡਿਨਾਈ ਕਰੋ ਤੇ ਸਿੱਧਾ ਅਦਾਲਤ ਵਿੱਚ ਜਾਓ। ਹਾਂਜੀ। ਹੂੰ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਚੱਲ ਰਹੀਆਂ ਆ। ਸੋ ਜਿੱਦਾਂ ਹੁਣ ਤੁਸੀਂ ਸਲਾਹ ਦਾ ਦੇ ਰਹੇ ਆ ਵੀ ਕਰੋ ਇਹ ਸਾਰੀਆਂ ਚੀਜ਼ਾਂ। ਜਿਹੜਾ ਕੰਪਲੀਟ ਫਾਈਲ ਆ ਉਹ ਫਿਰ ਕਿਹੜੀਆਂ ਚੀਜ਼ਾਂ ਦੇ ਨਾਲ ਮਿਲ ਕੇ ਜਿਹੜੀ ਉਹ ਮੰਨੀ ਜਾਂਦੀ ਆ, ਤੇ ਇਨਕੰਪਲੀਟ ਫਾਈਲ ਕਿਹੜੀ ਹੁੰਦੀ ਆ ਇਸ ਹਿਸਾਬ 'ਚ? ਸੋ 589 ਅਸਾਲਮ ਦੀ ਐਪਲੀਕੇਸ਼ਨ ਕੰਪਲੀਟ ਹੋਣੀ ਚਾਹੀਦੀ ਹੈ, ਕੀ ਹਮਲੇ ਆ ਕੀ ਨੁਕਸਾਨ ਆ। ਤੇ ਠੀਕ ਹੈ। ਉਹ ਤੋਂ ਵੀ ਜ਼ਿਆਦਾ ਕੰਪਲੀਟ ਹੁੰਦੀ ਹੈ ਕਿ ਡੈਕਲੇਰੇਸ਼ਨ ਤੇ ਐਫੀਡੇਵਿਟ ਵਗੈਰਾ ਤੁਹਾਡੇ ਸਾਰੇ ਜਿਹੜੇ ਹੋਣੇ ਚਾਹੀਦੇ ਆ। ਹੂੰ। ਪੂਰਾ ਫੁੱਲ ਫਲੈਜ ਮਤਲਬ ਆਪਣਾ ਕੇਸ ਬਣਾ ਕੇ ਲਾਓ। ਇਹ ਹੂੰ। ਹੁੰਦਾ ਕਿਉਂ ਨਹੀਂ ਹੈ? ਕਿਉਂਕਿ ਬਥੇਰੇ ਸਾਰੇ ਵੈਲ ਆਫ ਵੀ ਜਿਹੜੇ ਬੰਦੇ ਹੈਗੇ ਨਾ, ਕਈਆਂ ਨੇ ਕੀ ਸੀਗਾ ਕਿ ਉਦੋਂ ਟ੍ਰੈਂਡ ਚੱਲਦਾ ਸੀਗਾ ਪੈਰਾਲੀਗਲਾਂ ਕੋ, ਜਿਹੜੇ ਸੀਗੇ ਪੈਰਾਲੀਗਲ ਦਾ ਨਾਮ ਵੀ ਨਹੀਂ ਪਤਾ ਕਿੱਥੇ ਰਹਿੰਦਾ, ਕਿਹੜੀ ਸਟੇਟ 'ਚ ਆ, ਕਿੱਦਾਂ $500,000 ਦੇ ਕੇ ਉਹਨਾਂ ਨੇ 589 ਲਗਾਇਆ ਹੋਇਆ। ਕਿਉਂ? ਤਾਂ ਕਿ ਉਹੀ ਹੈ ਕਿ ਵਕੀਲ ਨਾ ਹਾਇਰ ਕਰਨਾ ਪੈ ਜਾਣ, ਪੈਸੇ ਨਾ ਖਰਚਣੇ ਪੈ ਜਾਣ। ਤੇ ਉਹ ਸਿਸਟਮ ਜਿਹੜਾ ਸੀਗਾ ਕਈ ਸਾਲ ਏਦਾਂ ਹੀ ਚੱਲਦਾ ਰਹਿੰਦਾ ਸੀਗਾ। ਤੇ ਉਹ ਚੀਜ਼ ਨੂੰ ਇਹ ਬੇਸਿਕਲੀ ਟਾਰਗੇਟ ਜਿਹੜਾ ਕਰ ਰਹੇ ਆ ਕਿ ਉਹ ਐਪਲੀਕੇਸ਼ਨਾਂ 'ਚ ਇਹੀ ਲਿਖਿਆ ਹੋਇਆ ਕਿ ਮੈਂ ਬਾਅਦ 'ਚ ਆਪਣੀ ਡੈਕਲੇਰੇਸ਼ਨ ਜਿਹੜੀ ਜਮ੍ਹਾਂ ਕਰਾਊਂਗਾ, ਉਹ ਖਾਲੀ ਜਿੱਦਾਂ ਪੈਰਾਲੀਗਲਾਂ ਨੇ ਖਾਲੀ ਭਰੇ ਹੋਏ ਫਾਰਮ ਏਦਾਂ ਹੀ। ਤੇ ਉਹ ਪਹਿਲਾਂ ਜਿਹੜੇ ਸੀਗੇ ਚੱਲ ਜਾਂਦੇ ਸੀਗੇ ਤੇ ਵਰਕ ਪਰਮਿਟ ਵਗੈਰਾ ਆ ਜਾਂਦਾ ਸੀਗਾ ਤੇ ਕਈ ਸਾਲ ਲੋਕਾਂ ਨੇ ਕੱਢਦੇ ਉੱਦਾਂ ਹੀ, ਹੈ ਨਾ, ਕਈਆਂ ਨੇ। ਤੇ ਉਹਦੇ ਵਿੱਚ ਫਿਰ ਸਵਾਲ ਇਹ ਆ ਜਾਂਦਾ ਸੀਗਾ ਕਿ ਜੇ $1,000-500 ਦੇ ਕੇ ਹੀ ਬੰਦੇ ਦਾ ਕੰਮ ਸਰੀ ਜਾਂਦਾ, ਉਹਨੂੰ ਵਕੀਲ ਹਾਇਰ ਕਰਨ ਦੀ ਕੀ ਲੋੜ ਆ? ਸੋ ਇਦਾਂ ਦੀ ਮੈਂਟੈਲਿਟੀ ਜਿਹੜੀ ਸੀਗੀ ਕਾਫੀ ਹੱਦ ਤੱਕ। ਤਾਂ ਉਹ ਚੀਜ਼ ਸੀਗੀ ਉਹ ਜਿਹੜਾ ਸੀਗਾ ਲੂਪ ਹੋਲ, ਉਹਨੂੰ ਇਹ ਕਲੋਜ਼ ਕਰਨ ਜਾ ਰਹੇ ਆ ਕਿ ਐਪਲੀਕੇਸ਼ਨ ਆਪਣੀ ਜਿਹੜੀ ਪੂਰੀ ਭਰ ਕੇ ਲਾਓ। ਠੀਕ ਆ। ਸੋ ਬਿਲਕੁਲ ਇਹਦਾ ਮਤਲਬ ਇਹ ਆ ਵੀ ਇਹਦੇ ਵਿੱਚ ਕੋਈ ਵੀ ਢਿੱਲ ਮੱਠ ਜਿਹੜੀ ਉਹ ਨਾ ਕਰੋ। ਇਹ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਪਰਸੈਂਟੇਜ ਲੋਕਾਂ ਦੇ ਉੱਤੇ ਇਸ ਜਿਹੜੇ ਐਕਸ਼ਨ ਦਾ ਜਿਹੜਾ ਉਹ ਆਰਐਫਈ ਇਸ਼ੂ ਕਰਨ ਦੀ ਬਜਾਏ ਸਿੱਧਾ ਕੈਂਸਲ ਕਰਨ ਵਾਲਾ, ਕਿੰਨੇ ਕੁ ਪਰਸੈਂਟੇਜ ਤੁਹਾਨੂੰ ਲੱਗਦਾ ਵੀ ਲੋਕਾਂ ਦੇ ਉੱਤੇ ਇਹਦਾ ਅਸਰ ਪਊਗਾ? ਭਾਜੀ ਬੜੀ ਵੱਡੀ ਸਾਰੀ ਪਰਸੈਂਟੇਜ ਹੈਗੀ ਹੈ, ਕਿਉਂਕਿ ਕੀ ਹੈਗਾ ਕਿ ਹੁਣ ਜਿਹੜਾ ਕੇਸ ਪੂਰਾ ਬਣਨਾ ਹੁੰਦਾ ਨਾ, ਉਹ 'ਚ ਟਾਈਮ ਐਫਰਟ ਸਾਰਾ ਕੁਝ ਲੱਗਦਾ ਹੈਗਾ, ਸਟਾਫਿੰਗ ਲੱਗਦੀ, ਉਹਦੇ ਵਿੱਚ ਆਵਰਸ ਲੱਗਦੇ ਸਾਰੇ। ਸੋ ਇਹ ਸੀਗਾ ਕਿ ਜਿਹੜਾ ਬੰਦਾ ਹੁਣ 2020 ਦੇ ਵਿੱਚ ਵੀ ਆਇਆ, ਉਹਨੇ ਕਹਿਣਾ ਹੁਣ ਮੇਰੇ ਹਾਲਾਤ ਬੜੇ ਟਾਈਟ ਆ, ਹੁਣ ਮੈਂ ਅਜੇ ਵਕੀਲ ਨੂੰ ਪੇਮੈਂਟ ਨਹੀਂ ਕਰ ਸਕਦਾ, ਹੁਣ ਅਜੇ ਅੱਗੇ ਆਪਾਂ ਕੇਸ ਕਰਨਾ ਨਹੀਂ ਆ, ਤਰੀਕ ਨਾ ਕਿਤੇ ਛੇਤੀ ਪੈ ਜਾਵੇ, ਜੇ ਆਪਾਂ ਇਨਫੋਰਮੇਸ਼ਨ ਹੋਰ ਦੇਵਾਂਗੇ ਉਹਨਾਂ ਨੇ ਛੇਤੀ ਜਿਹੜਾ ਬੁਲਾ ਲੈਣਾ। ਤੇ ਹੁਣ ਚੱਕਰ ਕੀ ਹੈਗਾ ਕਿ ਜਿਹੜਾ ਕੇਸ ਆ ਉਹ ਤਾਂ ਪੂਰਾ ਬਣਾ ਕੇ ਲਾਣਾ ਹੀ ਪੈਣਾ, ਮਤਲਬ ਜਿਹੜਾ ਉਹ ਤੋਂ ਬਗੈਰ ਚਾਰਾ ਨਹੀਂ ਕੋਈ। ਚਾਰਾ ਨਹੀਂ ਹੈਗਾ, ਹੈ ਨਾ। ਹੂੰ। ਤੇ ਉਹ ਹੁਣ ਜਿਹੜਾ ਸਾਰਾ ਜਿਹੜਾ ਸਿਸਟਮ ਸੀਗਾ, ਹੁਣ ਮੈਂ ਕਿਹਾ ਮੈਂ ਕਿਹਾ ਜੇ ਮੈਂਟੈਲਿਟੀ ਤੇ ਗੱਲ ਆ ਜਾਂਦੀ ਐਂਡ ਆਫ ਦ ਡੇ, ਹੋਰ ਕੀ ਇਹਦੇ ਵਿੱਚ ਕਹਿ ਸਕਦੇ ਇਸ ਵੇਲੇ। ਜੇ ਮਤਲਬ ਸਪਸ਼ਟ ਗੱਲ ਕਰਨੀ ਹੋਵੇ ਤਾਂ ਉੱਥੇ ਗੱਲ ਆ ਜਾਂਦੀ ਕਿ ਲੋਕੀ ਕੇਸ ਬਣਾ ਕੇ ਪੂਰਾ ਲਾਣਾ ਨਹੀਂ ਚਾਹੁੰਦੇ ਹੈਗੇ। ਉਹ ਵੀ ਵਿੱਚ ਵਿਚਾਲੇ ਲਟਕੇ ਜਿਹੜੇ ਉਹ ਉਹਨਾਂ ਨੂੰ ਫਾਇਦਾ ਆ, ਉਹਨਾਂ ਨੂੰ ਲੱਗਦਾ ਵੀ ਆਪਾਂ ਨੂੰ ਵਰਕ ਪਰਮਿਟ ਮਿਲੀ ਜਾਣੇ, ਕੰਮ ਕਰੀ ਜਾਣਾ ਤੇ ਉਹ ਅੱਗੇ ਹੋਈ ਜਾਣਾ। ਪਰ ਹੁਣ ਇਹ ਪ੍ਰਸ਼ਾਸਨ ਕਹਿੰਦਾ ਵੀ ਜਾਂ ਇੱਧਰ ਹੋ ਜਾਓ ਜਾਂ ਉੱਧਰ ਹੋ ਜਾਓ। ਵੀ ਇੱਕ ਨਾਲ ਸੱਜਣ ਮਿੱਤਰ ਦੀ ਸਲਾਹ ਹੁੰਦੀ ਆ, ਦੂਜੇ ਦਾ ਕਈ ਵਾਰੀ ਕੰਮ ਖਰਾਬ ਕਰ ਦਿੰਦੇ, ਆਪਣੀ ਵਾਰੀ ਆਂਦੀ ਆ ਆਪ ਫੱਟ ਵਕੀਲ ਦੀ ਗੱਲ ਮੰਨ ਲੈਣੀ। ਮਤਲਬ ਇਹ ਵੀ ਬੜੀ ਵਾਰੀ ਦੇਖਿਆ। ਤੇ ਮੈਂ ਦੂਜੇ ਮੈਂ ਤੈਨੂੰ ਕਿਹਾ ਸੀਗਾ ਮੈਂ, ਹੈ ਨਾ। ਫਿਰ ਇੱਕ ਦੂਜੇ ਨਾਲ ਲੜ ਪੈਂਦੇ ਆ ਕਿ ਨਹੀਂ ਇਹਨੇ ਭਾਜੀ ਪਹਿਲਾਂ ਮੈਨੂੰ ਏਦਾਂ ਕਿਹਾ ਸੀਗਾ ਕਿ ਨਾ ਗੱਲ ਸੁਣੇ ਦੀ, ਏਦਾਂ ਕਰ। ਜਦੋਂ ਆਪਣੇ ਤੇ ਆਇਆ ਆਪਣਾ ਕੰਮ ਸਾਰ ਲਿਆ, ਦੂਜੇ ਨੂੰ ਉਹ ਕਰਤਾ, ਹੈ ਨਾ। ਮੇਰੀਆਂ ਲੱਤਾਂ ਖਿੱਚਦੇ ਆ ਤੇ ਆਪ ਪਾਰ ਹੋ ਗਿਆ। ਪੂਰਾ ਚੱਲਦਾ ਭਾਜੀ, ਹਰੇਕ ਬੰਦਾ ਪ੍ਰਧਾਨ, ਤੁਹਾਨੂੰ ਪਤਾ ਅੱਜ ਕੱਲ। ਤੇ ਗੱਲ ਹੁਣ ਏਦਾਂ ਕਿ ਮੈਂ ਕਿਹਾ ਉਹੀ ਆ ਕਿ ਥੋੜੀ ਆ ਕੇ ਸਿੱਧੀਆਂ ਗੱਲਾਂ ਕਰ ਦਿੰਦੀਆਂ ਕਈ ਵਾਰੀ। ਆਪਣਾ ਜਿਹੜਾ ਸੀਗਾ ਕਈਆਂ ਨੂੰ ਹੋ ਜਾਂਦੀ ਹਜਮ, ਕਈਆਂ ਨੂੰ ਨਹੀਂ ਹੁੰਦੀਆਂ। ਪਰ ਇਹ ਹੈ ਕਿ ਮਤਲਬ ਜਿਹੜੀ ਸਰਕਾਰ ਨੇ ਜਿਹੜੀ ਸਿਚੁਏਸ਼ਨ ਸੀਗੀ, ਇਹ ਤੋਂ ਬੈਟਰ ਤਰੀਕਾ ਨਹੀਂ ਹੈਗਾ ਮੇਰੇ ਕੋਲ ਦੱਸਣ ਵਾਲਾ। ਮੈਂ ਆ ਕੇ ਬੇਸਿਕ ਖਬਰ ਵੀ ਪੜ੍ਹ ਸਕਦਾ ਹਾਂ ਕਿ ਸਰਕਾਰ ਨੇ ਏਦਾਂ ਕਿ ਆਰਐਫਈ ਤੇ ਅੱਧਿਆਂ ਕੁ ਨੂੰ ਸਮਝ ਲੱਗਣੀ, ਅੱਧਿਆਂ ਕੁ ਨੂੰ ਸਮਝ ਨਹੀਂ ਲੱਗਣੀ ਹੈਗੀ। ਪਰ ਜਿਹੜੀ ਬੇਸਿਕ ਹੁਣ ਜਿਹੜੀ ਚੀਜ਼ ਨਾਲ ਆਪਾਂ ਰੋਜ਼ ਹੀ ਡੀਲ ਕਰੀ ਤਾਂ ਉਹੀ ਮੈਂ ਲਿਆ ਕੇ ਅੱਗੇ ਦੱਸੂਗਾ, ਠੀਕ ਹੈ ਕਿ ਨਹੀਂ। ਤੇ ਆਪਾਂ ਨੂੰ ਕਿਹੜਾ ਕੋਈ ਉਹਦੇ ਵਿੱਚ ਹੋਆ ਤਾਂ ਹੁਣ ਕਲਾਇੰਟ ਨੂੰ ਵੀ ਤਾਂ ਸੇਮ ਹੀ ਚੀਜ਼ ਦੱਸਣੀ ਹੈ, ਤੀਜਾ ਬੰਦਾ ਕੋਈ ਆਂਦਾ ਉਹਨੂੰ ਵੀ ਸੇਮ ਹੀ ਚੀਜ਼ ਦੱਸਣੀ ਹੈ। ਤੇ ਉਹ ਹੈਗਾ ਕਿ ਜਿਹੜੀ ਇਮੀਗ੍ਰੇਸ਼ਨ ਆ ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਇਸ ਵੇਲੇ ਤੁਹਾਡੇ ਲਈ, ਠੀਕ ਹੈ। ਸੋ ਇਮੀਗ੍ਰੇਸ਼ਨ ਦੇ ਵਿੱਚ ਆਪਣੇ ਕਾਰਨਰ ਕੱਟ ਨਾ ਕਰਿਆ ਕਰੋ ਕਿਸੇ ਦੇ ਪਿੱਛੇ ਆਖੇ ਲੱਗ ਕੇ, ਕਿਉਂਕਿ ਜਿਹੜੇ ਬੰਦੇ ਨੇ ਤੁਹਾਨੂੰ ਸਲਾਹ ਦੇਣੀ ਨਾ, ਐਂਡ ਆਫ ਦਾ ਡੇ ਜਦੋਂ ਉਹਨਾਂ ਦਾ ਆਪਣਾ ਕੇਸ ਆਣਾ, ਆਪ ਬੰਦਾ ਡਾਕਟਰ ਕੋ, ਵਕੀਲ ਕੋ, ਉਹਨਾਂ ਨੇ ਪੂਰੀ 100% ਸਲਾਹ ਮੰਨੀ। ਦੂਜੇ ਨੂੰ ਸਵਾਦ ਲੈਣ ਲਈ ਉਹਨੇ ਕਿ ਨਹੀਂ ਏਦਾਂ ਕਰਕੇ ਦੇਖ ਲਾ, ਉੱਦਾਂ ਕਰਕੇ ਦੇਖ ਲਾ। ਸੋ ਆਹ ਚੀਜ਼ 'ਚ ਹੁਣ ਇਹ ਹੈਗੀ ਕਿ
ਆਹ ਚੀਜ਼ ਦੇ ਵਿੱਚ ਨਾ ਫਸਿਓ ਕੋਈ ਵੀ। ਬਿਲਕੁਲ, 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 ਸਹੀ ਗੱਲ ਹੈ ਜੀ।